ਤੁਸੀਂ ਵਾਕਿਆ ਹੀ ਅੰਤਰ ਮਨੋਂ ਇਹ ਗੱਲਾਂ ਲਿਖ ਕੇ ਦਿੱਤੀਆਂ ਆ, ਫਿਰ ਮਾਰੋ ਇੰਡੀਆ ਦੇ ਕਾਨੂੰਨ ਨੂੰ ਲੱਤ, ਕਹੋ ਵੀ ਨਹੀਂ ਭਾਈ ਅਸੀਂ ਤਾਂ ਅਕਾਲ ਤਖਤ ਨੂੰ। ਉਹੀ ਗੱਲ ਹੈ ਨਾ ਕਿ ਅਕਾਲ ਤਖਤ ਸਾਹਿਬ ਵੱਡਾ ਹੈ ਜਾਂ ਤੁਹਾਡੇ ਲਈ ਭਾਰਤ ਦਾ ਸੰਵਿਧਾਨ ਵੱਡਾ, ਜਿਹੜਾ ਤੁਹਾਨੂੰ ਰਜਿਸਟ੍ਰੇਸ਼ਨ ਤੁਹਾਡੀ ਖਤਮ ਕਰ ਦੂਗਾ ਨਾ। ਵਿੱਚ ਇਹ 5 ਦੋਸ਼ ਇਹਨਾਂ ਦੇ ਖਿਲਾਫ ਲੱਗੇ ਤੇ ਇਹਨਾਂ ਨੇ ਮੰਨੇ ਆ, ਪਰ ਇਹ ਇਸ ਕਪੈਸਿਟੀ ਦੇ ਵਿੱਚ ਕਿੱਦਾਂ ਆ ਗਏ ਕਿ ਏਡੇ ਵੱਡੇ ਗੁਨਾਹ ਕਰ ਸਕੇ, ਉਹਦੀ ਕੋਈ ਪੜਚੋਲ ਨਹੀਂ ਕੀਤੀ ਗਈ। ਇੱਕ ਗੱਲ ਤਾਂ ਇਹ ਹੈ ਕਿ ਇਹ ਦੇਖੀਏ ਕਿ ਇਹਨਾਂ ਦੀ ਤਾਕਤ ਦੇ ਆਧਾਰ ਕਿਹੜੇ ਸੀਗੇ। ਇੱਕ ਤਾਂ ਇੰਡੀਅਨ ਸਟੇਟ ਦੀ ਬੈਕਿੰਗ ਇਹਨਾਂ ਦੀ ਤਾਕਤ ਦਾ ਆਧਾਰ ਸੀਗਾ, ਠੀਕ ਹੈ। ਦੂਸਰਾ, ਸਿੱਖ ਸੰਸਥਾਵਾਂ ਦੇ ਉੱਪਰ ਇਹਨਾਂ ਦਾ ਜਿਹੜਾ ਕਬਜ਼ਾ ਆ, ਜਿਹੜਾ ਇਹਨਾਂ ਦੇ ਆਪਣੇ ਕਰਕੇ ਨਹੀਂਗਾ, ਉਹ ਢਾਂਚੇ ਕਰਕੇ ਆ ਕਿ ਬਹੁਤ ਸਾਰੇ ਹਿੱਸੇ ਨੇ ਜਿਹੜੇ ਬਾਦਲ ਦਾ ਬਦਲ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਅੱਜ ਜੇ ਇਸ ਤਰ੍ਹਾਂ ਦਾ ਸਮਾਂ ਆ, ਸੈਂਟਰ ਨੇ ਕਿਸੇ ਨੂੰ ਵੀ ਉਹਨਾਂ ਵਾਲੀ ਪੋਜੀਸ਼ਨ 'ਚ ਨਹੀਂ ਆਉਣ ਦੇਣਾ ਜਿੰਨੀ ਜ਼ਿਆਦਾ ਇੰਟਰਨੈਸ਼ਨਲ ਇਨਸਟੇਬਿਲਿਟੀ ਹੈਗੀ ਆ। ਸੈਂਟਰ ਨੇ ਆਪਣੇ ਅਨੁਸਾਰ ਚੱਲਣ ਵਾਲੇ ਬੰਦੇ ਵੀ ਜਿਹੜੇ ਆ, ਉਹਨਾਂ ਨੂੰ ਵੀ ਸਿੱਖਾਂ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ। ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਗਲਤਾਨ ਹੋਣ ਨੂੰ ਜਿਹੜਾ ਜਿੰਨਾ ਜ਼ਿਆਦਾ ਗਲਤਾਨ ਆ, ਸੰਸਾਰੀ ਨਜ਼ਰੀਆ ਤੇ ਇਹ ਆ ਵੀ ਓਨਾ ਜ਼ਿਆਦਾ ਕਾਮਯਾਬ ਹੈ। ਖਾਸ ਕਰਕੇ ਜਦੋਂ ਸਰਕਾਰੇ ਖਾਲਸਾ ਦਾ ਪਤਨ ਹੁੰਦਾ ਆ ਤੇ ਇੱਥੇ ਫਿਰੰਗੀ ਦਾ ਰਾਜ ਆਉਂਦਾ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲੋਂ ਜਿਹੜਾ ਮਿੱਥ ਕੇ ਕਾਰਜ ਕੀਤਾ, ਉਹਨਾਂ ਨੇ ਜਿਹੜੇ ਅਕਾਲੀ ਸੁਰਤ ਵਾਲੇ ਅਕਾਲੀ ਸੀਗੇ ਉਹਨਾਂ ਦਾ ਸਫਾਇਆ ਕੀਤਾ, ਉਹਨਾਂ ਨੂੰ ਮਤਲਬ ਖਤਮ ਕੀਤਾ। ਉਸ ਤੋਂ ਇਲਾਵਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਸਰਬਰਾਹ ਦਾ ਸਿਸਟਮ ਜਿਹੜਾ ਆ ਉਹ ਲਿਆਂਦਾ, ਕਿਉਂਕਿ ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੀ ਸੇਵਾ ਸੰਭਾਲ ਸੀ ਉਹ ਇੱਕ ਅਕਾਲੀਆਂ ਦੇ ਜਥੇ ਕੋਲ ਹੁੰਦੀ ਸੀ। ਉਸ ਜਥੇ ਦੇ ਜਥੇਦਾਰ ਨੂੰ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹਾ ਜਾਂਦਾ ਸੀਗਾ, ਜਿਨ੍ਹਾਂ ਨੂੰ ਹੁਣੇ ਮੰਨਿਆ ਕਿ ਸਾਡੇ ਗੁਨਾਹ ਸੀਗੇ। ਸ਼੍ਰੋਮਣੀ ਕਮੇਟੀ ਨੇ ਵੀ ਮੰਨਿਆ ਵੀ ਇਹ ਸਾਡੇ ਤੋਂ ਗਲਤ ਹੋਇਆ ਅਕਾਲ ਤਖਤ ਸਾਹਿਬ ਦੇ ਸਾਹਮਣੇ, ਪਰ ਮੰਨਿਆ ਕਿ ਇਸ ਹਾਲਾਤ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਿਆ ਕਿ ਸੰਸਾਰੀ ਤੌਰ ਦੇ ਉੱਪਰ ਪੋਲੀਟੀਕਲੀ ਜੇ ਹੁਣ ਆਪਦਾ ਬਚਾਅ ਕਰਨਾ ਤੇ ਇਹ ਗੱਲਾਂ ਮੰਨਣੀਆਂ ਪੈਣੀਆਂ। ਹੁਣ ਇਹ ਗੱਲ ਕਹਿ ਰਹੇ ਆ ਕਿ ਕੇਂਦਰ ਸਾਡੇ ਤਖਤਾਂ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ। ਮਸਲਾ ਇਹ ਹੈ ਕਿ ਪਹਿਲਾਂ ਕੇਂਦਰ ਨੇ ਇਹਨਾਂ ਦੇ ਰਾਹੀਂ ਤਖਤਾਂ ਦੇ ਉੱਪਰ ਪ੍ਰਭਾਵ ਸਿਰਜਿਆ ਹੋਇਆ ਸੀ, ਹੁਣ ਕੇਂਦਰ ਇਹਨਾਂ ਨੂੰ ਪਾਸੇ ਕਰਕੇ ਆਪਣਾ ਸਿੱਧਾ ਪ੍ਰਭਾਵ ਸਿਰਜਣਾ ਚਾਹੁੰਦਾ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਮੈਂ ਹਾਂ ਗੁਰਪ੍ਰੀਤ ਸਿੰਘ, ਮੇਰੇ ਨਾਲ ਪਰਮਜੀਤ ਸਿੰਘ ਗਾਜ਼ੀ ਹੋਣੀ ਮੌਜੂਦ ਨੇ। ਇਸ ਸਮੇਂ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਮੌਜੂਦ ਹੈ। ਸ਼ਹੀਦੀ ਜੋੜ ਮੇਲਾ ਇਸ ਸਮੇਂ ਚੱਲ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ। ਭਾਈ ਸਾਹਿਬ ਦੇ ਨਾਲ ਸਾਂਝ ਪਾਵਾਂਗੇ ਮੌਜੂਦਾ ਸਮੇਂ ਦੇ ਵਿੱਚ ਜਿਹੜੀਆਂ ਸਿੱਖ ਪੰਥ ਦੇ ਸਾਹਮਣੇ ਦਰਪੇਸ਼ ਮੁਸ਼ਕਲਾਂ ਨੇ, ਉਹਨਾਂ ਤੇ ਚਰਚਾ ਕਰਾਂਗੇ ਤੇ ਅੱਜ ਦੀ ਮਹੱਤਤਾ ਬਾਰੇ ਵੀ ਜ਼ਰੂਰ ਚਾਨਣਾ ਪਾਵਾਂਗੇ। ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ, ਸਭ ਤੋਂ ਪਹਿਲਾਂ ਤਾਂ ਅੱਜ ਦੇ ਇਤਿਹਾਸਕ ਪਰਿਪੇਖ ਨੂੰ ਸਮਝਦੇ ਹਾਂ। ਬਹੁਤ ਸਾਰੀਆਂ ਤਰ੍ਹਾਂ ਦੀਆਂ ਨੈਗੇਟਿਵ ਗੱਲਾਂ ਤਾਂ ਜਿੰਨੀਆਂ ਮਰਜ਼ੀ ਕਰ ਲਓ ਖਤਮ ਨਹੀਂ ਹੁੰਦੀਆਂ ਕਿ ਅਸੀਂ ਐਂ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਸਮੇਂ ਦੇ ਨਾਲ ਚੀਜ਼ਾਂ ਦਾ ਕਹਿ ਲਈਏ ਅਸਰ ਜਾਂ ਘਟਦਾ ਜਾਂਦਾ, ਜਾਂ ਅਸੀਂ ਉਨਾ ਅਸਰ ਕਬੂਲ ਨਹੀਂ ਰਹੇ ਜੋ ਕੁਝ ਉਸ ਸਮੇਂ ਹੋਇਆ ਸੀ। ਅੱਜ ਦੀ ਸਥਿਤੀ ਨੂੰ ਦੇਖਦੇ ਆ ਤੁਸੀਂ ਕੀ ਕਹੋਗੇ? ਅਸੀਂ ਜਿਹੜੇ ਦਿਨ ਮਨਾ ਰਹੇ ਹਾਂ, ਜਿਹੜਾ ਸੂਖ ਦੇ ਵਿੱਚ ਆ, ਉਹ ਜੀ ਚੜ੍ਹਦੀ ਕਲਾ ਦੇ ਨਾਲ, ਪਰ ਇਹ ਸਾਰੇ ਤੇ ਤੁਸੀਂ ਕੀ ਕਹੋਗੇ? ਤੁਸੀਂ ਮੇਰਾ ਮਤਲਬ ਸਮਝ ਹੀ ਗਏ ਹੋਵੋਗੇ ਜਿਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ। ਦੇਖੋ, ਜਿੰਨੀ ਵੀ ਨਕਾਰਾਤਮਕਤਾ ਵਾਲੀ ਗੱਲ ਚੱਲਦੀ ਆ, ਜਾਂ ਬੰਦੇ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਅਸੀਂ ਇਸ ਤਰ੍ਹਾਂ ਕਰ ਰਹੇ ਹਾਂ, ਜਾਂ ਸਾਡੇ ਲੋਕ ਇਦਾਂ ਕਰ ਰਹੇ, ਉਹ ਕੌਣ ਨੇ? ਉਹ ਬੰਦੇ ਉਹ ਆਪਾਂ ਹੀ ਹੈ। ਸੋ ਹਰ ਇੱਕ ਮਨੁੱਖ ਜਿਹੜਾ ਵੀ ਇਸ ਧਰਤੀ ਦੇ ਉੱਪਰ ਆਇਆ ਆ, ਉਹਨੂੰ ਇਹ ਸੋਚਣਾ ਚਾਹੀਦਾ ਕਿ ਮੈਂ ਆਪਾ ਸੁਧਾਰਾਂ, ਆਪਣਾ ਅਮਲ ਸੁਧਾਰਾਂ। ਜੇ ਆਪਾਂ ਬੱਚਿਆਂ ਨੂੰ ਨਾਲ ਲੈ ਕੇ ਆਏ ਹਾਂ ਤਾਂ ਉਹਨਾਂ ਦੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਮਾਹੌਲ ਪੇਸ਼ ਕਰਨ ਦਾ ਯਤਨ ਕਰੀਏ ਕਿ ਜਿਹਦੇ ਵਿੱਚ ਉਹਨਾਂ ਨੂੰ ਲੱਗੇ ਕਿ ਅਸੀਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਆਏ ਹਾਂ, ਬਜਾਏ ਇਹਦੇ ਕਿ ਆਪਾਂ ਆਪ ਆਸੇ-ਪਾਸੇ ਦੇ ਰੰਗ ਤਮਾਸ਼ੇ ਦੇਖਦੇ ਜਾਈਏ। ਜਿਸ ਤਰ੍ਹਾਂ ਹੁਣ ਜਦੋਂ ਅਸੀਂ ਆ ਰਹੇ ਸੀਗੇ ਲਿੰਕਨ ਕਾਲਜ ਵਾਲੇ ਪਾਸਿਓਂ ਗੁਰਦੁਆਰਾ ਜੋਤੀ ਸਰੂਪ ਸਾਹਿਬ ਵੱਲ ਨੂੰ, ਤੇ ਟਾਵੀਂ ਟਰਾਲੀ ਜਾਂ ਟਾਵੀਂ ਜਿਹੜੇ ਸਾਧਨ ਆ ਉਹ ਮਿਲਦੇ ਸੀਗੇ ਜਿੱਥੇ ਸਤਿਨਾਮ ਵਾਹਿਗੁਰੂ ਦਾ ਜਾਪ ਹੋ ਰਿਹਾ ਸੀਗਾ। ਸੋ ਸਾਡੇ ਲਈ ਮਿਸਾਲ ਉਹ ਹੋਣੇ ਚਾਹੀਦੇ ਆ ਕਿ ਜਿਹੜੇ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵੱਲ ਨੂੰ ਆ ਰਹੇ ਆ, ਉਹ ਜਾਪ ਕਰਦੇ ਆ ਰਹੇ ਆ। ਸੋ ਅਸੀਂ ਆਪ ਵੀ ਇਹ ਕੋਸ਼ਿਸ਼ ਕਰੀਏ ਕਿ ਅਸੀਂ ਜਦੋਂ ਆਪ ਚੱਲ ਰਹੇ ਆ, ਜਾ ਰਹੇ ਆ, ਚਾਹੇ ਤੁਸੀਂ ਲੰਗਰ ਛਕਣ ਜਾ ਰਹੇ ਹੋ, ਦਰਸ਼ਨ ਕਰਨ ਜਾ ਰਹੇ ਹੋ, ਸੰਗਤੀ ਤੌਰ ਦੇ ਉੱਪਰ ਹੀ ਆਪਾਂ ਆਉਂਦੇ ਆ, ਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰੀਏ, ਜੋ ਨਾਮ ਦਾ ਅਭਿਆਸ ਆ ਉਹ ਕਰੀਏ, ਬੱਚਿਆਂ ਦੇ ਸਾਹਮਣੇ ਵੀ ਇਹ ਮਾਹੌਲ ਪੇਸ਼ ਕਰੀਏ ਤੇ ਆਪੇ ਹੀ ਮਾਹੌਲ ਸਹੀ ਹੋ ਜਾਣਾ। ਜੇ ਹੁਣ ਹਰ ਕਿਸੇ ਨੇ ਇਹੀ ਕਹੀ ਜਾਣਾ ਆ ਵੀ ਭਾਈ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ, ਹੁਣ ਇਸ ਤਰ੍ਹਾਂ ਹੋ ਰਿਹਾ, ਪਰ ਆਪਦੇ ਆਪ 'ਚ ਕੋਈ ਤਬਦੀਲੀ ਨਹੀਂ ਲਿਆਉਣੀ, ਫਿਰ ਤਾਂ ਭਾਈ ਇਸੇ ਤਰ੍ਹਾਂ ਹੀ ਰਹਿਣਾ ਹੈ। ਸੋ ਚੰਗੀ ਚੀਜ਼ ਜਿਹੜੀ ਆ ਉਹਨੂੰ ਮਿਸਾਲ ਬਣਾਈਏ ਤੇ ਆਪਾਂ ਕਿਸੇ ਨੂੰ ਕਿਉਂ ਉਡੀਕੀਏ, ਆਪਣੇ ਤੋਂ ਸ਼ੁਰੂ ਕਰ ਲਈਏ। ਹਾਂਜੀ।
ਸੋ ਹੁਣ ਗੱਲ ਕਰਦੇ ਹਾਂ ਇਸ ਸਮੇਂ ਮੌਜੂਦਾ ਸਮੇਂ ਦੇ ਵਿੱਚ ਸਿੱਖ ਪੰਥ ਦੇ ਸਾਹਮਣੇ ਕਹਿ ਲਈਏ ਵੱਖ-ਵੱਖ ਤਰ੍ਹਾਂ ਦੀਆਂ ਮੁਸੀਬਤਾਂ ਦਾ ਭਾਰ ਜਿੱਦਾਂ ਪਿਆ ਗਿਆ, ਜਿੱਦਾਂ ਰਿਹਾ ਤਾਂ ਹਮੇਸ਼ਾ ਹੀ ਆ, ਪਰ ਜਦੋਂ ਅੱਜ ਦੀ ਸਿਨੈਰੀਓ ਨੂੰ ਦੇਖਦੇ ਆ ਉਹ ਸਮੱਸਿਆਵਾਂ ਬਦਲਦੀਆਂ ਰਹਿੰਦੀਆਂ ਨੇ, ਨਵੇਂ ਕਿਸਮ ਦੀਆਂ ਆਉਂਦੀਆਂ ਰਹਿੰਦੀਆਂ ਨੇ। ਲੀਡਰਸ਼ਿਪ ਪੱਖੋਂ ਆਪਾਂ ਦੇਖਦੇ ਆ ਖੁਦ ਨੂੰ ਪੰਥਕ ਧਿਰ ਕਹਿਣ ਵਾਲੀ ਪੰਥਕ ਧਿਰ ਜਿਹੜੀ ਹੈ ਉਹ ਖਿੰਡਰੀ ਪੁੰਡਰੀ ਨਜ਼ਰ ਆ ਰਹੀ ਹੈ। ਜਦੋਂ ਅਸੀਂ ਆਪਣੇ ਨੁਮਾਇੰਦਿਆਂ ਵੱਲ, ਆਪਣੀਆਂ ਸਿਰਮੌਰ ਸੰਸਥਾਵਾਂ ਦੇ ਆਗੂਆਂ ਵੱਲ ਦੇਖਦੇ ਹਾਂ, ਉਹਨਾਂ ਦੇ ਮੂੰਹੋਂ ਨਿਕਲੇ ਹੋਏ ਸ਼ਬਦ ਇੰਨੇ ਕਈ ਵਾਰੀ ਭੱਦੇ ਲੱਗਦੇ ਨੇ ਕਿ ਬੰਦਾ ਸੁਣਨਾ ਨਹੀਂ ਚਾਹੁੰਦਾ, ਬੰਦੇ ਨੂੰ ਐਂ ਲੱਗਦਾ ਕਿ ਇਹਦੇ ਨਾਲੋਂ ਤਾਂ ਮੈਂ ਕੰਨ ਬੰਦ ਰੱਖਦਾ। ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਸੀਂ ਕੀ ਸੋਚਦੇ ਹੋ ਕਿ ਸਾਨੂੰ ਕਿੱਦਾਂ ਦੀ ਗਾਈਡੈਂਸ ਦੀ ਲੋੜ ਹੈ, ਸਾਨੂੰ ਕਿੱਥੋਂ ਸੇਧ ਲੈਣ ਦੀ ਲੋੜ ਹੈ? ਕਿਉਂਕਿ ਸਭ ਤੋਂ ਵੱਡਾ ਇਸ ਸਮੇਂ ਸਾਡੇ ਕੋਲ ਜਿਹੜਾ ਕੇਂਦਰ ਹੈ, ਸਰੋਤ ਹੈ ਉਹ ਜਾਣਕਾਰੀ ਦਾ, ਉਹ ਗੁਰੂ ਗ੍ਰੰਥ ਸਾਹਿਬ ਨੇ। ਪੜ੍ਹਦੇ ਨੇ ਸਾਰੇ, ਸੁਣਦੇ ਨੇ ਸਾਰੇ, ਪਰ ਅਮਲ 'ਚ ਨਹੀਂ ਲਿਆਉਂਦੇ ਉਸ ਨੂੰ, ਜਿਹਦੇ ਕਰਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਤੇ ਇਹ ਜਿਹੜੀਆਂ ਮੁਸ਼ਕਿਲਾਂ ਦਰਪੇਸ਼ ਨੇ, ਬੋਲੀ ਨੂੰ ਲੈ ਕੇ ਲਾ ਲਓ ਤੁਸੀਂ, ਜਿਸ ਤਰੀਕੇ ਦਾ ਆਪਾਂ ਬੀਤੇ ਦਿਨਾਂ 'ਚ ਦੇਖ ਰਹੇ ਹਾਂ ਕਿ ਭੱਦੀ ਸ਼ਬਦਾਵਲੀ ਨੂੰ ਲੈ ਕੇ ਗੱਲਾਂ ਹੁੰਦੀਆਂ ਨੇ, ਫਿਰ ਸਜ਼ਾਵਾਂ ਜਦੋਂ ਧਾਰਮਿਕ ਤੌਰ ਤੇ ਲੱਗਦੀਆਂ ਨੇ ਫਿਰ ਉਹ ਭੁਗਤ ਕੇ ਵਿਹਲੇ ਹੋ ਜਾਂਦੇ ਨੇ। ਪਰ ਕੀ ਉਹ ਮਨ ਤੇ ਜਾਂ ਮਾਨਸਿਕ ਤੌਰ ਤੇ ਉਸ ਚੀਜ਼ ਨੂੰ ਮੰਨ ਚੁੱਕੇ ਹੋਣਗੇ ਵੀ ਭਾਈ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ? ਇਹ ਸਾਰੇ ਤੇ ਜ਼ਰਾ ਚਾਨਣਾ ਪਾਓ ਕਿ ਕਿਵੇਂ ਦੇਖਦੇ ਹੋ ਤੁਸੀਂ ਇਹ? ਦੇਖੋ, ਦੋ ਨਜ਼ਰੀਏ ਇਹਨੂੰ ਦੇਖਣ ਦੇ ਹੈਗੇ ਆ। ਇੱਕ ਨਜ਼ਰੀਆ ਤਾਂ ਉਸ ਘੇਰੇ ਦਾ ਆ ਜਿਹਦੇ ਵਿੱਚੋਂ ਇਹ ਸਮੱਸਿਆਵਾਂ ਪੈਦਾ ਹੋਈਆਂ ਨੇ। ਦੂਜਾ ਘੇਰਾ ਜਿਹੜਾ ਆ ਉਹ ਇਹ ਆ ਕਿ ਜਿੱਥੋਂ ਇਹਨਾਂ ਦਾ ਹੱਲ ਹੋ ਸਕਦਾ ਹੈ। ਜਿਹੜਾ ਘੇਰਾ ਜਿੱਥੋਂ ਇਹ ਪੈਦਾ ਹੋਈਆਂ ਉਹ ਇਹ ਹੈ ਕਿ ਸਾਡੇ ਇਹਨਾਂ ਹਿੱਸਿਆਂ ਨੇ ਇਸ ਦੇਸ਼ ਦੇ ਸੰਸਾਰ ਨੂੰ ਹੀ ਸੱਚ ਮੰਨ ਲਿਆ। ਇਹਦੀਆਂ ਜੋ ਹਕੀਕਤਾਂ ਨੇ ਉਹਨਾਂ ਨੂੰ ਹੀ ਆਖਰੀ ਸੱਚ ਮੰਨ ਕੇ ਚੱਲਦੇ ਆ। ਇਸੇ ਕਰਕੇ ਉਹਨਾਂ ਨੂੰ ਲੱਗਦਾ ਕਿ ਇੱਥੇ ਹੀ ਅਸੀਂ ਕਿਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਕਰ ਲਈਏ, ਇੱਦਾਂ ਸੱਤਾ 'ਚ ਰਹਿ ਰਹੀਏ, ਇੰਨਾ ਅਹੁਦਿਆਂ ਦੇ ਉੱਪਰ ਰਹਿ ਲਈਏ, ਇਸੇ ਨੂੰ ਹੀ ਉਹ ਸਾਰਾ ਕੁਝ ਮੰਨ ਕੇ ਚੱਲਦੇ ਆ। ਜਦ ਕਿ ਸਿੱਖ ਜਦੋਂ ਵੀ ਸੰਸਾਰ ਦੇ ਵਿੱਚ ਵਿਚਰਦੇ ਆ ਉਹ ਮਤਲਬ ਲੌਕਿਕ ਤੇ ਪਰਾਲੌਕਿਕ ਇਹਾਂ ਉਹਾਂ ਦੀ ਜਿਹੜੀ ਗੱਲ ਹੈ, ਅਗਲਾ ਸੰਸਾਰ ਜਿਹੜਾ ਹੈਗਾ, ਜਿਹੜਾ ਇਸ ਸਰੀਰ ਦੀ ਮੌਤ ਤੋਂ ਬਾਅਦ ਦਾ ਆ, ਜਿਹੜਾ ਗੁਰੂ ਦਰਬਾਰ ਦਾ ਆ, ਗੁਰੂ ਦੇ ਸਨਮੁਖ ਜਾ ਕੇ ਪੇਸ਼ ਹੋਣ ਦਾ ਵੀ ਹੈਗਾ ਆ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਵੀ ਤੇ ਇਸ ਸੰਸਾਰ ਤੋਂ ਬਾਅਦ ਦੇ ਵਿੱਚ ਵੀ, ਉਹ ਇਸ ਇੱਕ ਦਾਇਰਾ ਬਣਦਾ ਆ ਕਿ ਜਿੱਥੇ ਬੰਦੇ ਆਪਦੇ ਕਰ ਰਹੇ ਕਰਮ ਨੂੰ ਘੱਟੋ ਘੱਟ ਇਹ ਗੱਲ ਦੇਖਣ ਕਿ ਕੱਲ ਨੂੰ ਭਾਈ ਮਹਾਰਾਜ ਦੀ ਦਰਗਾਹ ਦੇ ਵਿੱਚ ਜਾ ਕੇ ਵੀ ਜਵਾਬਦੇਹ ਹੋਣਾ ਹੈ। ਸੋ ਉਸ ਗੱਲ ਨੂੰ ਜੇ ਆਧਾਰ ਦੇ ਵਿੱਚ ਰੱਖ ਕੇ ਚੱਲਦੇ ਆ, ਫਿਰ ਆਪਣੇ ਆਪ ਦੇ ਵਿੱਚ ਇੰਪਰੂਵਮੈਂਟ ਕਰਨ ਦਾ, ਆਪਣੇ ਆਪ ਨੂੰ ਸੁਧਾਰਨ ਦਾ, ਮਤ ਨੂੰ ਤਰਾਸ਼ਣ ਦਾ, ਆਪਦੇ ਚਰਿੱਤਰ ਨੂੰ ਠੀਕ ਕਰਨ ਦਾ, ਇਹ ਸਾਰੇ ਰਸਤੇ ਦੇ ਉੱਪਰ ਪੈਂਦਾ ਜੋ ਇੱਕ ਸਿੱਖ ਦਾ ਮਾਰਗ ਆ, ਜਿਹਦੇ ਵਿੱਚ ਇਸ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਰਹਿਣਾ ਆ, ਜਿਹਦੇ ਵਿੱਚੋਂ ਉਹ ਅਵਸਥਾ ਬਣਦੀ ਆ ਜਿਹਨੂੰ ਮਹਾਰਾਜ ਨੇ ਵੱਖ-ਵੱਖ ਤਰੀਕੇ ਦੇ ਨਾਲ ਦਰਸਾਇਆ। ਕਿਤੇ ਮਤਲਬ ਮਰਗਾਬੀ ਦੀ ਉਦਾਹਰਨ ਦਿੱਤੀ ਆ ਵੀ ਉਹ ਪਾਣੀ ਦੇ ਵਿੱਚ ਰਹਿੰਦੀ ਆ ਪਰ ਉਹਦੇ ਖੰਭ ਨਹੀਂ ਭਿੱਜਦੇ। ਕਿਤੇ ਕਮਲ ਦੀ ਉਦਾਹਰਨ ਦਿੱਤੀ ਆ, ਉਹ ਚਿੱਕੜ ਦੇ ਵਿੱਚ ਰਹਿੰਦਾ ਆ ਪਰ ਉਹ ਮਤਲਬ ਉਹਦੇ ਤੋਂ ਨਿਰਲੇਪ ਰਹਿੰਦਾ ਆ। ਇਸੇ ਤਰ੍ਹਾਂ ਹੀ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਹੜੀਆਂ ਇਹਦੀ ਮਾਇਆ ਪ੍ਰਭਾਵ ਪਾਉਂਦੀ ਹੈ, ਜਿਹੜੀਆਂ ਬਿਰਤੀਆਂ ਇਨਸਾਨ ਦੇ ਚਰਿੱਤਰ ਨੂੰ ਸੁੱਟਦੀਆਂ ਨੇ, ਉਹਨਾਂ ਤੋਂ ਉੱਪਰ ਉੱਠਣ ਦਾ ਯਤਨ ਜਿਹੜਾ ਆ ਉਹ ਕਰਨਾ ਆ। ਸੋ ਅੱਜ ਦੇ ਸਮੇਂ ਦੇ ਵਿੱਚ ਸਮੱਸਿਆ ਸਾਡੀ ਇਹੀ ਹੈਗੀ ਕਿ ਜਿੱਦਾਂ ਵੀ ਸਾਡੇ ਹਿੱਸੇ ਹੈਗੇ ਆ ਉਹ ਇਹ ਸਾਰੇ ਦਿਸਦੇ ਘੇਰੇ ਨੂੰ ਹੀ ਸੱਚ ਮੰਨ ਰਹੇ ਆ। ਸੋ ਗੁਰੂ ਸਾਹਿਬ ਨੇ ਤਾਂ ਥਾਂ ਜਿਸ ਤਰ੍ਹਾਂ ਤੁਸੀਂ ਗੁਰਬਾਣੀ ਦਾ ਜ਼ਿਕਰ ਕੀਤਾ, ਤੇ ਗੁਰਬਾਣੀ ਦੇ ਵਿੱਚ ਤਾਂ ਜਿਹੜੀਆਂ ਗੱਲਾਂ ਨੂੰ ਦਰਸਾਇਆ ਗਿਆ ਆ ਉਹ ਜੋ ਕੁਛ ਆ ਚੱਲ ਰਿਹਾ ਉਸ ਤੋਂ ਬਿਲਕੁਲ ਵੱਖਰੀਆਂ ਨੇ। ਠੀਕ ਹੈ ਨਾ? ਹਾਂ, ਇਹਨਾਂ ਚੀਜ਼ਾਂ ਦੇ ਵਿੱਚ ਵੀ ਵਿਚਰਨਾ ਆ ਪਰ ਇਹਨਾਂ ਦੇ ਵਿੱਚ ਗਲਤਾਨ ਨਹੀਂ ਹੋਣਾ। ਹੁਣ ਅੱਜ ਦੇ ਸਮੇਂ ਦੇ ਵਿੱਚ ਤਾਂ ਗਲਤਾਨ ਹੋਣ ਨੂੰ ਜਿਹੜਾ ਜਿੰਨਾ ਜ਼ਿਆਦਾ ਗਲਤਾਨ ਆ ਸੰਸਾਰੀ ਨਜ਼ਰੀਆ ਤੇ ਇਹ ਆ ਵੀ ਓਨਾ ਜ਼ਿਆਦਾ ਕਾਮਯਾਬ ਹੈ, ਹਨਾ, ਵਾਹ ਜ਼ਿਆਦਾ ਆ। ਸੋ ਉਸ ਚੀਜ਼ ਤੋਂ ਬਚਣ ਦੀ ਜ਼ਰੂਰਤ ਹੈਗੀ। ਇਹ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹਦੇ ਵਿੱਚ ਵੀ ਸਾਨੂੰ ਦੇਖਣਾ ਚਾਹੀਦਾ। ਸੰਸਾਰੀ ਤੌਰ ਦੇ ਉੱਪਰ ਦੇਖੋ ਤੇ ਮਤਲਬ 9 ਤੇ 7 ਸਾਲ ਦੀ ਉਮਰ ਸੀਗੀ, ਤਸ਼ੱਦਦ ਜਿਹੜਾ ਆ ਉਹ ਬੇਤਹਾਸ਼ਾ ਹੋਇਆ, ਪਰਿਵਾਰ ਦੇ ਨਾਲੋਂ ਵਿਛੜੇ ਹੋਏ ਸੀਗੇ, ਦਾਦੀ ਨਾਲੋਂ ਵੀ ਵਿਛੋੜ ਲਿਆ ਗਿਆ ਸੀਗਾ। ਜਦੋਂ ਕਚਹਿਰੀ 'ਚ ਪੇਸ਼ ਕੀਤਾ ਗਿਆ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਤੇ ਅਖੀਰ ਦੇ ਵਿੱਚ ਨੀਹਾਂ ਦੇ ਵਿੱਚ ਚਿਣ ਕੇ ਮਤਲਬ ਇੰਨੀ ਕਠੋਰ ਤਰੀਕੇ ਦੇ ਨਾਲ ਕਹਿ ਲਓ ਕਿ ਉਹਨਾਂ ਨੂੰ ਮਤਲਬ ਉਹਨਾਂ ਦੇ ਸਰੀਰ ਜਿਹੜੇ ਆ ਜਾਂ ਉਹਨਾਂ ਦੀ ਜੀਵਨ ਦੀ ਜੋਤ ਜਿਹੜੀ ਆ ਉਹਨੂੰ ਮਿਟਾਇਆ ਗਿਆ। ਪਰ ਸਿੱਖਾਂ ਨੇ ਕਦੀ ਇਹਨੂੰ ਇਸ ਨਜ਼ਰੀਏ ਤੋਂ ਥੋੜ੍ਹੀ ਦੇਖਿਆ। ਸਿੱਖਾਂ ਨੇ ਤਾਂ ਇਹਨੂੰ ਸਦਾ ਚੜ੍ਹਦੀ ਕਲਾ ਦੇ ਵਜੋਂ, ਸਾਹਿਬਜ਼ਾਦਿਆਂ ਦੀ ਦ੍ਰਿੜਤਾ ਦੇ ਵਜੋਂ, ਕਿੱਦਾਂ ਉਹ ਸੂਬੇ ਦੀ ਕਚਹਿਰੀ ਜਿੱਥੇ ਦੁਨਿਆਵੀ ਚਤਰਾਈ ਤਾਂ ਇਹ ਕਹਿੰਦੀ ਆ ਵੀ ਬੱਚੇ ਨੇ ਤੇ ਜਿਹੜੀ ਛੋਟੀ ਤਾਕੀ ਆ ਉਹ ਖੋਲ ਦਿਓ ਤੇ ਸਿਰ ਝੁਕਾ ਕੇ ਆਉਣਗੇ ਤੇ ਕਹਿ ਦਿਓ ਵੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਸਿਰ ਝੁਕਾ ਦਿੱਤਾ। ਪਰ ਉਹ
ਮਤਲਬ ਇੰਨੀ ਉੱਚੀ ਸੁਰਤ ਦੇ ਆ ਵੀ ਉਹ ਮਤਲਬ ਉਹਨਾਂ ਸਾਰੀਆਂ ਚਤਰਾਈਆਂ ਤੋਂ ਉੱਪਰ ਉਹ ਜਦੋਂ ਅੰਦਰ ਦਾਖਲ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਆਪਦੀ ਜੁੱਤੀ ਦੀ ਨੋਕ ਜਿਹੜੀ ਆ ਉਹ ਅੰਦਰ ਕਰਦੇ ਆ। ਠੀਕ ਹੈ, ਸੋ ਇਸੇ ਤਰ੍ਹਾਂ ਹੀ ਹੋਰ ਪ੍ਰਸੰਗ ਵੀ ਆਉਂਦੇ ਨੇ, ਉਹ ਸਾਰੇ ਦੇ ਵਿੱਚੋਂ ਇਹ ਦੇਖਿਆ ਜਾਵੇ ਕਿ ਇੱਥੇ ਸੁਰਤ ਦੀ ਗੱਲ ਹੈ। ਸੋ ਉਸ ਰਾਹ ਤੋਂ ਵਿਛੜੇ ਹੋਣ ਦਾ ਨਤੀਜਾ ਆ। ਚਲੋ ਆਪਾਂ ਗੱਲਾਂ ਤਾਂ ਨਹੀਂ ਦੁਹਰਾਉਂਦੇ ਵੀ ਕਿਸੇ ਤੇ ਕਿਸੇ ਤਰ੍ਹਾਂ ਦੇ ਇਲਜ਼ਾਮ ਲੱਗ ਜਾਂਦੇ, ਕਿਸੇ ਦੀ ਕਿਸੇ ਤਰ੍ਹਾਂ ਦੀ ਭਾਸ਼ਾ ਸਾਹਮਣੇ ਆ ਜਾਂਦੀ, ਕਿਸੇ ਦੀ ਆ ਗਈ ਆ, ਕਿਸੇ ਦੀ ਅਜੇ ਰਹਿੰਦੀ ਆ, ਜਿਹਦੀ ਆਉਣੀ ਆ, ਹੈ ਨਾ। ਕੁਝ ਕਿ ਜਨਤਕ ਨਹੀਂ ਹੁੰਦੀਆਂ ਉਹ ਤਾਂ ਬਚੇ ਰਹਿ ਜਾਂਦੇ ਨੇ। ਹਾਂ, ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਸਾਡੀ ਅੱਜ ਦੀ ਹਕੀਕਤ ਆ। ਹਕੀਕਤ ਇਸ ਕਰਕੇ ਆ ਕਿ ਜੋ ਗੁਰੂ ਦਾ ਦੱਸਿਆ ਮਾਰਗ ਸੀਗਾ ਉਸ ਤੋਂ ਅਸੀਂ ਪਾਸੇ ਗਏ ਆ। ਸੋ ਆਪਦੀ ਸੁਰਤ ਨੂੰ ਤਰਾਸ਼ਣ ਦਾ ਅਮਲ ਜਿਹੜਾ ਆ ਉਹਦੇ ਵੱਲ ਨੂੰ ਵਧਣਾ ਚਾਹੀਦਾ। ਦੂਸਰੀ ਗੱਲ ਜਿਹੜੀ ਆ ਕਿ ਸੰਸਾਰੀ ਚਤੁਰਾਈ ਦੇ ਨਾਲ ਬੰਦਾ ਲੱਖ ਕੋਸ਼ਿਸ਼ ਕਰ ਲਵੇ, ਪਰ ਜੇ ਦਾਵਾ ਗੁਰੂ ਦਾ ਆ, ਦਾਵਾ ਖਾਲਸਾ ਪੰਥ ਦੀ ਸੇਵਾ ਦਾ ਆ, ਦਾਵਾ ਗੁਰੂ ਸਾਹਿਬ ਦੀਆਂ ਸੰਸਥਾਵਾਂ ਦੀ ਸਰਮੌਰਤਾ ਬਹਾਲ ਕਰਨ ਦਾ ਆ, ਜੇ ਦਾਵਾ ਜਿਹੜਾ ਆ ਉਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਯਤਨਸ਼ੀਲ ਹੋਣ ਦਾ, ਫਿਰ ਰਸਤਾ ਜਿਹੜਾ ਆ ਉਹ ਗੁਰੂ ਦਰਸਾਇਆ ਹੀ ਅਪਣਾਉਣਾ ਪੈਣਾ, ਕਿਉਂਕਿ ਗੁਰੂ ਦਰਸਾਏ ਰਸਤੇ ਦੇ ਉੱਪਰ ਚੱਲਿਆ ਹੀ ਜਿਹੜਾ ਆ ਉਹ ਮਤਲਬ ਬਰਕਤ ਗੁਰੂ ਦੀ ਜਿਹੜੀ ਆ ਉਹ ਮਿਲਣੀ ਹੈ। ਜੀ ਭਾਈ ਸਾਹਿਬ, ਇੱਕ ਪਾਸੇ ਤਾਂ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ, ਮੈਂ ਗੱਲ ਨੂੰ ਦੁਹਰਾਉਂਦਾ ਨਹੀਂ, ਪਰ ਜੋ ਕੁਝ ਸਾਹਿਬਜ਼ਾਦਿਆਂ ਦੇ ਨਾਲ ਹੋਇਆ, ਜਦੋਂ ਅਸੀਂ ਤਸੱਵਰ ਵੀ ਕਰਦੇ ਹਾਂ ਇੱਕ ਵਾਰੀ ਲੂੰ ਕੰਢੇ ਖੜੇ ਹੋ ਜਾਂਦੇ ਨੇ। ਉਹ ਸੋਚ ਨੂੰ ਅਸੀਂ ਪ੍ਰਣਾਮ ਕਰਦੇ ਹਾਂ, ਉਹ ਸੋਚ ਨੂੰ ਜਦੋਂ ਅਸੀਂ ਧਾਰਨ ਦੀ ਵੀ ਜੇ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਕਿੱਡਾ ਜਿਗਰਾ ਕਰਨਾ ਪਊਗਾ। ਸਾਨੂੰ ਨਹੀਂ ਲੱਗਦਾ, ਜਾਂ ਤੁਸੀਂ ਇਸ ਤੇ ਕੀ ਸੋਚਦੇ ਹੋ? ਜਦੋਂ ਮੈਂ ਸੋਚਦਾ ਮੈਨੂੰ ਤਾਂ ਇਹ ਲੱਗਦਾ ਕਿ ਸਾਡੀ ਡਿਵੈਲਪਮੈਂਟ ਹੋਣੀ ਚਾਹੀਦੀ ਸੀ ਬੌਧਿਕ ਪੱਧਰ ਦੀ, ਉਸ ਤੋਂ ਅਸੀਂ ਡਿਵੈਲਪ ਹੁੰਦੇ ਤਾਂ ਨੂੰ ਜਾਣਾ ਸੀ, ਪਰ ਅਸੀਂ ਗਿਰਾਵਟ ਵੱਲ ਨੂੰ ਆਉਂਦੇ ਜਾ ਰਹੇ ਹਾਂ। ਇਹ ਗਿਰਾਵਟ ਤਾਂ ਖਤਰਨਾਕ ਹੈ, ਬਹੁਤ ਖਤਰਨਾਕ ਹੈ, ਪਰ ਇਹ ਜਿਹੜੀ ਗਿਰਾਵਟ ਆਈ ਹੈ ਇਹਦੇ ਪਿੱਛੇ ਜ਼ਿੰਮੇਵਾਰ ਤਾਂ ਕੋਈ ਹੋਊਗਾ ਨਾ, ਕੋਈ ਇੱਕ ਧਿਰ, ਕੋਈ ਇੱਕ ਸੰਸਥਾ। ਜੇ ਜ਼ਿੰਮੇਵਾਰੀ ਕਿਸੇ ਸਿਰ ਪਾਉਣੀ ਹੋਵੇ ਤਾਂ ਕਿਹਦੇ ਸਿਰ ਪਾਈ ਜਾਵੇ? ਫਿਰ ਇੱਕ ਗੱਲ ਤਾਂ ਇਹ ਹੈਗੀ ਕਿ ਬੁੱਧ ਤਰਾਸ਼ਣਾ ਸ਼ੁਰੂਆਤ ਹੋ ਸਕਦੀ, ਸਿੱਖ ਦਾ ਜਿਹੜਾ ਰਸਤਾ ਉਹ ਸੁਰਤ ਨੂੰ ਤਰਾਸ਼ਣ ਦਾ ਆ। ਠੀਕ ਹੈ, ਸੋ ਆਤਮਕ ਤਬਦੀਲੀ ਦਾ ਆਪਾਂ ਕਹਿ ਲਈਏ, ਸੁਰਤ ਨੂੰ ਤਰਾਸ਼ਣ ਦਾ। ਠੀਕ ਹੈ, ਉਹਦੇ 'ਚ ਬੁੱਧ ਨੂੰ ਤਰਾਸ਼ਣਾ, ਬੁੱਧ ਵਿਵੇਕ ਵੀ ਆਪਾਂ ਜਿਹੜਾ ਆ ਉਹ ਗੁਰੂ ਦੇ ਪਾਸੋਂ ਮੰਗਦੇ ਆ, ਤੇ ਉਹ ਵੀ ਜ਼ਰੂਰੀ ਆ। ਦੂਸਰਾ ਜਿਹੜਾ ਹੈਗਾ ਇਸ ਸਮੇਂ ਦੀ ਸਮੱਸਿਆ ਇਹ ਹੈਗੀ ਕਿ ਅਸੀਂ ਜਿਹੜਾ ਸਾਡਾ ਆਪਣਾ ਮੌਲਿਕ ਮਾਰਗ ਸੀਗਾ, ਜਿਹੜੀ ਇੱਕ ਨਿਰਪੱਖ ਕੇਂਦਰੀ ਧੁਰੇ ਦੇ ਵਜੋਂ ਅਕਾਲ ਤਖਤ ਸਾਹਿਬ ਦੀ ਭੂਮਿਕਾ ਬਣਦੀ ਸੀਗੀ, ਉਹਦੇ ਤੋਂ ਪਿਛਲੇ ਲੰਬੇ ਸਮੇਂ ਤੋਂ ਦੂਰ ਹੋ ਕੇ ਚੱਲ ਰਹੇ ਹਾਂ। ਖਾਸ ਕਰਕੇ ਜਦੋਂ ਸਰਕਾਰੇ ਖਾਲਸਾ ਦਾ ਪਤਨ ਹੁੰਦਾ ਆ ਤੇ ਇੱਥੇ ਫਿਰੰਗੀ ਦਾ ਰਾਜ ਆਉਂਦਾ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਮਿੱਥ ਕੇ ਕਾਰਜ ਕੀਤਾ, ਉਹਨਾਂ ਨੇ ਜਿਹੜੇ ਅਕਾਲੀ ਸੁਰਤ ਵਾਲੇ ਅਕਾਲੀ ਸੀਗੇ ਉਹਨਾਂ ਦਾ ਸਫਾਇਆ ਕੀਤਾ, ਉਹਨਾਂ ਨੂੰ ਮਤਲਬ ਖਤਮ ਕੀਤਾ, ਬੜੀ ਵੱਡੀ ਪੱਧਰ ਦੇ ਉੱਪਰ ਕੀਤਾ। ਆਪਣੇ ਲਾਗੇ ਹੀ ਆਪਾਂ ਫਤਿਹਗੜ੍ਹ ਸਾਹਿਬ ਬੈਠੇ ਆ, ਸੁਹਾਣਾ ਆ, ਜਿੱਥੇ ਬਾਬਾ ਹਨੂਮਾਨ ਸਿੰਘ ਜੀ ਦੀ ਸ਼ਹੀਦੀ ਹੁੰਦੀ ਆ। ਉਹ ਸਾਰੀ ਵਾਰਤਾ ਇਸੇ ਗੱਲ ਦੇ ਵਿੱਚ ਹੈਗੀ ਆ ਕਿ ਇਸ ਤਰੀਕੇ ਦੇ ਨਾਲ, ਜਾਂ ਫਿਰੰਗੀ ਦੇ ਆਉਣ ਤੋਂ ਬਾਅਦ ਦਾ ਕੁਝ ਸਾਲ ਦਾ, ਕੁਝ ਦਹਾਕਿਆਂ ਦਾ ਇਤਿਹਾਸ ਜਦੋਂ ਪੜ੍ਹਦੇ ਆ, ਉਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਉਹਨਾਂ ਨੇ ਅਕਾਲੀਆਂ ਨੂੰ ਖਤਮ ਕਰਨ ਦੇ ਵਾਸਤੇ ਖਾਸ ਤੌਰ ਦੇ ਉੱਪਰ ਜਿਹੜਾ ਜ਼ੋਰ ਹੈ ਉਹ ਲਾਇਆ। ਉਹ ਤੋਂ ਇਲਾਵਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਸਰਬਰਾਹ ਦਾ ਸਿਸਟਮ ਜਿਹੜਾ ਆ ਉਹ ਲਿਆਂਦਾ, ਕਿਉਂਕਿ ਉਸ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜੀ ਸੇਵਾ ਸੰਭਾਲ ਸੀ ਉਹ ਇੱਕ ਅਕਾਲੀਆਂ ਦੇ ਜਥੇ ਕੋਲ ਹੁੰਦੀ ਸੀ। ਉਸ ਜਥੇ ਦੇ ਜਥੇਦਾਰ ਨੂੰ ਹੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਹਾ ਜਾਂਦਾ ਸੀਗਾ। ਬਾਅਦ ਦੇ ਵਿੱਚ ਬਿਨਾਂ ਜਥੇ ਤੋਂ ਇੱਕ ਸਰਬਰਾਹ ਲਾਉਣ ਦਾ ਸਿਸਟਮ ਅੰਗਰੇਜ਼ਾਂ ਨੇ ਲਿਆਂਦਾ। ਜਦੋਂ ਅਸੀਂ ਸਟਰਗਲ ਤੋਂ ਬਾਅਦ ਇਹ ਢਾਂਚੇ ਹੋਣ ਵਾਲੇ ਜਿਹੜੇ ਚੱਲ ਰਹੇ ਆ, ਜਿਨ੍ਹਾਂ ਦੇ ਉੱਤੇ ਸਵਾਲ ਉੱਠ ਰਹੇ ਆ, ਤਾਂ ਉਹਨਾਂ ਨੇ ਉਹਦਾ ਨਾਮਕਰਨ ਬਦਲ ਕੇ ਸਰਬਰਾਹ ਤੋਂ ਜਥੇਦਾਰ ਕਰਤਾ, ਪਰ ਕੋਈ ਜਥਾ ਜਿਹੜਾ ਸੀਗਾ ਉਹ ਨਹੀਂ ਕਾਇਮ ਹੋਇਆ। ਸੋ ਉਹਦਾ ਨਤੀਜਾ ਹੁਣ ਇਹ ਹੈਗਾ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦਿਆਂ ਇੱਕ ਪਾਰਟੀ ਦੇ ਕੋਲ ਆਈ, ਉਹਨਾਂ ਦੇ ਵੋਟਾਂ ਦੇ ਮੁਫਾਦ ਸੀਗੇ, ਉਹ ਫਿਰ ਗਾੜੀ ਇੱਕ ਪਰਿਵਾਰ ਦੇ ਕੋਲ ਆ ਗਈ। ਹੁਣ ਉਹੀ ਪਰਿਵਾਰ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਜਥੇਦਾਰ ਲਾ ਦਿੰਦਾ ਆ, ਕਿਸੇ ਨੂੰ ਲਾ ਦਿੰਦਾ ਆ। ਜਦੋਂ ਤਾਂ ਉਹਨਾਂ ਦੇ ਹੱਕ ਦੇ ਫੈਸਲੇ ਹੁੰਦੇ ਆ, ਉਦੋਂ ਤਾਂ ਗੁਰੂ ਕੀ ਗੋਲਕ ਦੇ ਵਿੱਚੋਂ ਉਹਨਾਂ ਫੈਸਲਿਆਂ ਨੂੰ ਪ੍ਰਵਾਨ ਕਰਵਾਉਣ ਦੇ ਲਈ 90-90 ਲੱਖ ਰੁਪਏ ਦੇ ਇਸ਼ਤਿਹਾਰ ਵੀ ਦੇ ਦਿੱਤੇ ਜਾਂਦੇ। ਉਹਨਾਂ ਹੀ ਫੈਸਲਿਆਂ ਨੂੰ ਜਿਹੜੇ ਰੱਦ ਹੋ ਜਾਂਦੇ ਨੇ, ਜਿਨ੍ਹਾਂ ਨੂੰ ਹੁਣੇ ਮੰਨਿਆ ਕਿ ਸਾਡੇ ਗੁਨਾਹ ਸੀਗੇ, ਸ਼੍ਰੋਮਣੀ ਕਮੇਟੀ ਨੇ ਵੀ ਮੰਨਿਆ ਵੀ ਇਹ ਸਾਡੇ ਤੋਂ ਗਲਤ ਹੋਇਆ ਅਕਾਲ ਤਖਤ ਸਾਹਿਬ ਦੇ ਸਾਹਮਣੇ, ਪਰ ਮੰਨਿਆ ਕਿ ਇਸ ਹਾਲਾਤ ਦੇ ਵਿੱਚ ਜਦੋਂ ਉਹਨਾਂ ਨੂੰ ਲੱਗਿਆ ਕਿ ਸੰਸਾਰੀ ਤੌਰ ਦੇ ਉੱਪਰ ਪੋਲੀਟੀਕਲੀ ਜੇ ਹੁਣ ਆਪਦਾ ਬਚਾਅ ਕਰਨਾ ਤੇ ਇਹ ਗੱਲਾਂ ਮੰਨਣੀਆਂ ਪੈਣੀਆਂ, ਉਦੋਂ ਮੰਨੀਆਂ।
ਪਰ ਉਹ ਅਮਲ ਵੀ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਆ, ਉਹ ਮਤਲਬ ਜਿੰਨਾ ਵੀ ਦੰਭ ਸੀਗਾ ਉਹਦਾ ਭਾਂਡਾ ਜੋ ਭਾਈ ਨਰੈਣ ਸਿੰਘ ਹੋਣਾ ਨੇ ਖੜਾਕ ਕੀਤਾ, ਉਸ ਤੋਂ ਬਾਅਦ ਜਿੱਦਾਂ ਦੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਜਿਸ ਤਰੀਕੇ ਦੇ ਨਾਲ, ਉਹਦੇ ਵਿੱਚ ਉਹ ਗੱਲ ਜਿਹੜੀ ਆ ਉਹ ਸਾਹਮਣੇ ਆ ਗਈ। ਸੋ ਇਹ ਹਾਲਾਤ ਦੇ ਲਈ ਜਿਹੜੀ ਜ਼ਿੰਮੇਵਾਰੀ ਆ ਉਹਦਾ ਦੇਖੋ ਪਿਛਲੇ ਸਾਰੇ ਸਮੇਂ ਦੇ ਦੌਰਾਨ, ਖਾਸ ਕਰਕੇ ਪਿਛਲੇ 50 ਸਾਲ ਦੇ ਦੌਰਾਨ ਜਿੰਨੀ ਵੀ ਇਹ ਪੋਲੀਟੀਕਲ ਲੀਡਰਸ਼ਿਪ ਰਹੀ ਹੈ, ਜਿੰਨੀ ਇਹ ਧਾਰਮਿਕ ਲੀਡਰਸ਼ਿਪ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂ ਹੋਰ, ਜਿਨ੍ਹਾਂ ਨੇ ਇਸ ਸਾਰੇ ਸਿਸਟਮ ਨੂੰ ਡੀਜਨਰੇਟ ਹੁੰਦਿਆਂ ਦੇਖਿਆ, ਇਹਦੇ ਬੰਨ੍ਹ ਨਹੀਂ ਬੰਨੇ। ਹੁਣ ਇਹ ਗੱਲ ਕਹਿ ਰਹੇ ਆ ਕਿ ਕੇਂਦਰ ਸਾਡੇ ਤਖਤਾਂ ਦੇ ਉੱਪਰ ਕਬਜ਼ਾ ਕਰਨਾ ਚਾਹੁੰਦਾ ਹੈ। ਮਸਲਾ ਇਹ ਹੈ ਕਿ ਪਹਿਲਾਂ ਕੇਂਦਰ ਨੇ ਇਹਨਾਂ ਦੇ ਰਾਹੀਂ ਤਖਤਾਂ ਦੇ ਉੱਪਰ ਪ੍ਰਭਾਵ ਸਿਰਜਿਆ ਹੋਇਆ ਸੀ, ਹੁਣ ਕੇਂਦਰ ਇਹਨਾਂ ਨੂੰ ਪਾਸੇ ਕਰਕੇ ਆਪਣਾ ਸਿੱਧਾ ਪ੍ਰਭਾਵ ਸਿਰਜਣਾ ਚਾਹੁੰਦਾ ਹੈ। ਚਾਹੁੰਦੇ ਤਾਂ ਹੁਣ ਵੀ ਇਹ ਲੋਕ ਇਹੀ ਨੇ ਕਿ ਕਿਤੇ ਨਾ ਕਿਤੇ ਸਾਠ-ਗਾਠ ਬਣੀ ਰਹੇ ਭਾਈ, ਅਸੀਂ ਕਿਤੇ ਜਿੱਦਾਂ ਹੁਣ ਗੱਲਾਂ ਚੱਲਦੀਆਂ ਨੇ ਕਿ ਕਿਤੇ ਅਸੀਂ ਰਜਿਸਟ੍ਰੇਸ਼ਨ ਨਾ ਸਾਡੀ ਜਾਂਦੀ ਲੱਗੇ, ਇਹੋ ਜਿਹੀਆਂ ਗੱਲਾਂ ਕਰਕੇ ਜਿਹੜੇ ਪੋਲੀਟੀਕਲ ਫੈਸਲੇ ਜਥੇਦਾਰ ਸਾਹਿਬ ਵੱਲੋਂ ਸਟੇਜ ਤੋਂ ਸੁਣਾਏ ਗਏ, ਤਖਤ ਤੋਂ ਸੁਣਾਏ ਗਏ, ਉਹਨਾਂ ਤੋਂ ਭੱਜ ਰਹੇ ਨੇ। ਸੇਵਾ ਜਿਹੜੀ ਸੀ ਉਹ ਕਰ ਲਈ, ਕਹਿਣ ਦਾ ਭਾਵ ਵੀ ਡੱਕਾ ਤੋੜਨਾ ਨਹੀਂ ਤੇ ਕਹਿਣਾ ਮੋੜਨਾ ਨਹੀਂ, ਉਹ ਵਾਲੀ ਗੱਲ ਕਰਦੇ, ਸੇਵਾ ਤਾਂ ਕਰ ਲਈ। ਜੇ ਤਾਂ ਹੁਣ ਬਿਆਨ ਤੁਸੀਂ ਲਿਖ ਕੇ ਇਹ ਦਿੰਦੇ ਹੋ ਵੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੇ ਅੱਗੇ ਸਿਰ ਝੁਕਾਇਆ ਜਾ ਸਕਦਾ, ਇੱਥੇ ਕੋਈ ਅਪੀਲ ਦਲੀਲ ਨਹੀਂ ਹੋ ਸਕਦੀ, ਫਿਰ ਤਾਂ ਭਾਈ ਜੋ ਫੈਸਲਾ ਆ ਗਿਆ, ਜੇ ਤੁਸੀਂ ਵਾਕਿਆ ਹੀ ਅੰਤਰ ਮਨੋਂ ਇਹ ਗੱਲਾਂ ਲਿਖ ਕੇ ਦਿੱਤੀਆਂ ਆ, ਫਿਰ ਮਾਰੋ ਇੰਡੀਆ ਦੇ ਕਾਨੂੰਨ ਨੂੰ ਲੱਤ, ਕਹੋ ਵੀ ਨਹੀਂ ਭਾਈ ਅਸੀਂ ਤਾਂ ਅਕਾਲ ਤਖਤ ਨੂੰ। ਉਹੀ ਗੱਲ ਹੈ ਨਾ ਕਿ ਅਕਾਲ ਤਖਤ ਸਾਹਿਬ ਵੱਡਾ ਹੈ ਜਾਂ ਤੁਹਾਡੇ ਲਈ ਭਾਰਤ ਦਾ ਸੰਵਿਧਾਨ ਵੱਡਾ, ਜਿਹੜਾ ਤੁਹਾਨੂੰ ਰਜਿਸਟ੍ਰੇਸ਼ਨ ਤੁਹਾਡੀ ਖਤਮ ਕਰ ਦੂਗਾ ਨਾ। ਉਹ ਉਸ ਸਮੇਂ ਵੀ ਸੀਗਾ ਨਾ ਵੀ ਉਹ ਗੱਲਾਂ, ਬਿਰਤੀ ਤਾਂ ਬਦਲੀ ਨਹੀਂ, ਬਿਰਤੀ ਜਿਹੜੀ ਆ ਉਹ ਉਹੀ ਸੰਸਾਰੀ ਰੱਖੀ ਆ। ਹੁਣ ਜਿਹੜੀਆਂ ਇੱਕ ਗੱਲ ਹੋਰ ਵੀ ਬੜੀ ਰੌਚਕ ਹੈਗੀ, ਜਿੰਨੀਆਂ ਗੱਲਾਂ ਇਹ ਕਰ ਰਹੇ ਨੇ ਅੱਜ ਦੇ ਸਮੇਂ ਬਾਰੇ, ਉਹ ਲਗਭਗ ਠੀਕ ਕਰ ਰਹੇ ਆ। ਜਿੱਦਾਂ ਇਹ ਕਹਿ ਰਹੇ ਆ ਵੀ ਤਖਤਾਂ ਦੇ ਉੱਪਰ ਭਾਜਪਾ ਸਿੱਧਾ ਕਬਜ਼ਾ ਕਰ, ਉਹ ਗੱਲ ਠੀਕ ਹੈ, ਪਰ ਭਾਈ ਜਿੱਦਣ ਤੁਹਾਡੇ ਰਾਹੀਂ ਹੋਇਆ ਸੀ ਉਦਣ। ਦੂਜੀ ਗੱਲ ਇਹ, ਤੁਸੀਂ ਵੀ ਇਹ ਚਾਹੁੰਦੇ ਆ ਕਿ ਸਾਡੇ ਰਾਹੀਂ ਰਹੇ, ਤੁਸੀਂ ਵੀ ਪੰਥ ਦਾ, ਜੇ ਪੰਥ ਦੀਆਂ ਸੰਸਥਾਵਾਂ ਨੇ ਉੱਥੇ ਕੋਈ ਪੰਥਕ ਅਗਵਾਈ ਆਉਣ ਦਾ ਬੰਨ ਨੂੰ ਤਾਂ ਤੁਸੀਂ ਵੀ ਨਹੀਂ ਨਾ ਬੰਨਣਾ ਚਾਹੁੰਦੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਹੈਗੀਆਂ, ਪਰ ਇੰਨੀ ਗੱਲ ਹੁਣ ਜ਼ਰੂਰ ਹੈਗੀ ਆ ਕਿ ਸੰਗਤਾਂ ਦੇ ਸਾਹਮਣੇ ਜਿੰਨੀ ਤੇਜ਼ੀ ਦੇ ਨਾਲ ਇਹਨਾਂ ਦਾ ਪਾਜ ਭੱਜਿਆ ਆ, ਉਹ ਸ਼ਾਇਦ ਮਤਲਬ ਇੰਨੀ ਉਮੀਦ ਨਹੀਂ ਸੀ ਕੀਤੀ ਜਾ ਰਹੀ, ਜਾਂ ਇਹ ਲੱਗਦਾ ਸੀਗਾ ਕਿ ਇਹ ਫੈਸਲੇ ਵੀ ਜਿਹੜੇ ਆਏ ਆ 2 ਦਸੰਬਰ ਵਾਲੇ, ਇਹ ਵੀ ਕੋਈ ਦੀਰਘ ਵਿਚਾਰ ਦੇ ਵਿੱਚੋਂ ਜਾਂ ਲੰਬੀ ਪੜਚੋਲ ਦੇ ਵਿੱਚੋਂ ਨਿਕਲੇ ਹੋਏ ਨਹੀਂ ਹੈਗੇ, ਕਿਉਂਕਿ ਉਹਦੇ ਵਾਸਤੇ ਨਾ ਤਾਂ ਇਹ ਪੜਚੋਲ ਕੀਤੀ ਗਈ ਕਿ ਸਿੱਖਾਂ ਦੀ ਬਣਾਈ ਜੋ 5 ਦੋਸ਼ ਇਹਨਾਂ ਦੇ ਖਿਲਾਫ ਲੱਗੇ, ਉਹ ਇਹ ਲੱਗੇ ਕਿ ਇਹਨਾਂ ਨੇ ਗੁਰੂ ਗ੍ਰੰਥ ਦੇ ਦੋਖੀਆਂ ਤੇ ਗੁਰੂ ਖਾਲਸਾ ਪੰਥ ਦੇ ਉੱਪਰ ਤਸ਼ੱਦਦ ਤੇ ਗੁਰੂ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਦੀ ਪੁਸ਼ਤ ਪਨਾਹੀ ਕੀਤੀ, ਉਹਨਾਂ ਦੇ ਨਾਲ ਸਾਂਝਾਂ ਪਗਾਈਆਂ, ਚਾਹੇ ਉਹ ਅਫਸਰਾਂ ਦੀ ਗੱਲ ਸੀ, ਚਾਹੇ ਉਹ ਡੇਰੇਵਾਦੀਆਂ ਦੀ ਗੱਲ ਸੀ, ਹੋਰ ਸਾਰੀ ਸੀ, ਵੀ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਨੂੰ ਢਾਹ ਲਾਈ ਹੈ, ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਾਖ ਨੂੰ ਢਾਹ ਲਾਈ ਹੈ, ਤੇ ਜਿਹੜੀ ਇੱਕ ਸਿੱਖਾਂ ਦੀ ਜਥੇਬੰਦੀ ਸੀਗੀ ਅਕਾਲੀ ਦਲ, ਉਹਦਾ ਚਰਿੱਤਰ ਬਦਲ ਕੇ ਇਹਨਾਂ ਨੇ ਪੰਜਾਬੀ ਪਾਰਟੀ ਕੀਤਾ, ਉਹਦੇ ਚੋਂ ਸਿੱਖ ਸਰੋਕਾਰ ਮੰਨਫੀ ਕੀਤੇ। ਮੋਟੇ ਰੂਪ ਦੇ ਵਿੱਚ ਇਹ 5 ਦੋਸ਼ ਇਹਨਾਂ ਦੇ ਖਿਲਾਫ ਲੱਗੇ ਤੇ ਇਹਨਾਂ ਨੇ ਮੰਨੇ ਆ, ਪਰ ਇਹ ਇਸ ਕਪੈਸਿਟੀ ਦੇ ਵਿੱਚ ਕਿੱਦਾਂ ਆ ਗਏ ਕਿ ਏਡੇ ਵੱਡੇ ਗੁਨਾਹ ਕਰ ਸਕੇ, ਉਹਦੀ ਕੋਈ ਪੜਚੋਲ ਨਹੀਂ ਕੀਤੀ ਗਈ, ਉਹਦਾ ਕੋਈ ਬੰਨ੍ਹ ਜਿਹੜਾ ਆ ਉਹ ਨਹੀਂ ਬੰਨਿਆ ਗਿਆ। ਅਕਾਲ ਤਖਤ ਸਾਹਿਬ ਦੀ ਸਿਰਮੌਰਤਾ, ਮੰਨ ਲਓ ਕਿ ਕੱਲ ਨੂੰ ਹੁਣ ਅਕਾਲੀ ਦਲ ਦੇ ਵਿੱਚ ਨਵੇਂ ਚਿਹਰੇ ਆ ਜਾਂਦੇ ਨੇ ਤੇ ਉਹਨਾਂ ਦੇ ਰਾਹੀਂ ਸ਼੍ਰੋਮਣੀ ਕਮੇਟੀ 'ਚ ਆ ਜਾਂਦੇ, ਤੇ ਫਿਰ ਇੱਕ ਵੋਟਾਂ ਵਾਲੀ ਪੋਲੀਟੀਕਲ ਪਾਰਟੀ ਹੀ ਅਕਾਲ ਤਖਤ ਸਾਹਿਬ ਦੇ ਉੱਪਰ ਕਾਬਜ਼ ਰਹੂਗੀ, ਤੇ ਕੱਲ ਨੂੰ ਉਹ ਆਪਣੇ ਮੁਫਾਦਾਂ ਦੇ ਵਾਸਤੇ ਉਹੀ ਰਸਤਾ ਕਿਉਂ ਨਹੀਂ ਅਪਣਾਉਣਗੇ। ਬਾਦਲਾਂ ਦੇ ਉੱਪਰ ਦੋਸ਼ ਤਾਂ ਆ ਗਿਆ, ਉਹ ਆਉਣਾ ਹੀ ਚਾਹੀਦਾ ਸੀ, ਬਾਦਲ ਪੈਦਾ ਕਿ ਇਸ ਜ਼ਮੀਨ 'ਚੋਂ ਹੋਏ, ਉਹਦਾ ਕੀ ਹੱਲ ਕੱਢਿਆ ਗਿਆ, ਉਹਦੇ ਬਾਰੇ ਦੇ ਵਿੱਚ 2 ਦਸੰਬਰ ਵਾਲੇ ਫੈਸਲਿਆਂ 'ਚ ਕੋਈ ਪੜਚੋਲ ਨਹੀਂ ਸੀਗੀ। ਸੋ ਇਸ ਕਰਕੇ ਜੇ ਉਹ ਫੈਸਲੇ ਇਨ ਬਿਨ ਲਾਗੂ ਵੀ ਹੋ ਜਾਂਦੇ ਆ, ਉਹ ਦੀਰਘਕਾਲੀ ਹੱਲ ਨਹੀਂ ਹੈ। ਇਹਦੇ ਵਾਸਤੇ ਜ਼ਰੂਰਤ ਇਹ ਹੈਗੀ ਆ ਕਿ ਇਹਦਾ ਦੀਰਘਕਾਲੀ ਹੱਲ ਕੱਢਣ ਦੇ ਵਾਸਤੇ ਜੋ ਇੱਕ ਗੁਰਮਤਾ ਕਰਕੇ ਨਵੇਂ ਸ਼ਹਿਰ ਦੀਆਂ ਸੰਗਤਾਂ ਦੇ ਵੱਲੋਂ ਤੇ ਹੋਰ ਸਾਰੀਆਂ ਪੰਥਕ ਸੰਸਥਾਵਾਂ ਜਥਿਆਂ ਦੇ ਵੱਲੋਂ ਸੌਂਪਿਆ ਗਿਆ ਸੀਗਾ ਅਕਾਲ ਤਖਤ ਸਾਹਿਬ ਵਿਖੇ ਵੀ, ਕਿ ਤੁਸੀਂ ਵਡੇਰੇ ਅਮਲ ਦੇ ਵਿੱਚ ਪਾਓ, ਸਿੱਖਾਂ ਦਾ ਤਖਤ ਸਾਹਿਬਾਨ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੋਣਾ ਅੱਜ ਦੇ ਸਮੇਂ ਦੇ ਵਿੱਚ, ਪੰਥਕ ਸਿੱਖਾਂ ਦਾ ਗੁਰਦੁਆਰਾ ਪ੍ਰਬੰਧਕ ਇਸ ਤਰੀਕੇ ਦੇ ਨਾਲ ਵੋਟ ਰਾਜਨੀਤੀ ਦੇ ਪ੍ਰਭਾਵਾਂ ਤੋਂ ਮੁਕਤ ਹੋਣਾ ਆ, ਤੇ ਸਿੱਖਾਂ ਨੇ ਜਿਹੜੀ ਇੰਡੀਅਨ ਸਿਸਟਮ ਦੇ ਅੰਦਰ ਪੋਲਿਟਿਕਸ ਦੇ ਵਿੱਚ ਸ਼ਮੂਲੀਅਤ ਕਰਨੀ, ਉਹ ਕਿੰਨਾ ਆਧਾਰਾਂ ਦੇ ਉੱਪਰ ਕਰਨੀ ਆ। ਇਹਨਾਂ ਗੱਲਾਂ ਨੂੰ ਤੈਅ ਕਰਨ ਦੇ ਵਾਸਤੇ ਦੀਰਘ ਵਿਚਾਰ ਵਟਾਂਦਰਾ ਚੱਲੇ, ਜਿਹਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਹੋਵੇ।
ਘੱਟੋ ਘੱਟ ਉਹਨੂੰ ਤੁਸੀਂ ਦੋ ਬਾਦਲ ਦਲ ਦੇ ਦੋ ਧੜਿਆਂ ਤੱਕ ਸੀਮਤ ਕਰਕੇ ਨਾ ਚੱਲੋ। ਸੋ ਉਹ ਗੱਲ ਨਹੀਂ ਵਾਪਰੀ। ਅਜੇ ਵੀ ਇਹ ਰਸਤਾ ਹੈਗਾ ਆ, ਪਰ ਮੈਨੂੰ ਲੱਗਦਾ ਕਿ ਹੁਣ ਜਿੰਨੀ ਵੀ ਇਹ ਗੱਲ ਹੈਗੀ ਆ, ਜਿੰਨੀ ਤੇਜ਼ੀ ਦੇ ਨਾਲ ਉਹਨਾਂ ਫੈਸਲਿਆਂ ਤੋਂ ਪਿੱਛੇ ਹਟਿਆ ਜਾ ਰਿਹਾ ਆ, ਤੇ ਜੇ ਇਸ ਤਰੀਕੇ ਦੇ ਨਾਲ ਸੱਚੇ ਜਾਂ ਝੂਠੇ ਹਵਾਲੇ ਘੜ ਕੇ ਮਤਲਬ ਗੱਲਾਂ ਪਰਸਨਲ ਦੂਸ਼ਣਬਾਜ਼ੀ ਤੱਕ ਆ ਗਈਆਂ ਨੇ, ਇਹ ਸਾਰੇ ਕਾਸੇ ਦੇ ਵਿੱਚੋਂ ਹੱਲ ਅੱਗੇ ਜਿਹੜਾ ਆ ਉਹ ਨਹੀਂ ਨਿਕਲਣਾ। ਜਿੰਨੀਆਂ ਸੁਹਿਰਦ ਸਿੱਖਾਂ ਦੇ ਹਿੱਸੇ ਹੈਗੇ ਆ, ਉਹਨਾਂ ਨੂੰ ਇਸ ਅਮਲ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਦੇ ਵਾਸਤੇ ਆਪਣੇ ਤੌਰ ਦੇ ਉੱਪਰ ਬੰਨ ਨੂੰ ਬੰਨਣੇ ਚਾਹੀਦੇ ਆ। ਜੀ ਜੀ, ਆਖਰੀ ਸਵਾਲ ਹੈ ਗਾਜ਼ੀ ਸਾਹਿਬ, ਇਸ ਤੋਂ ਬਾਅਦ ਆਪਾਂ ਸਮਾਪਤੀ ਕਰਾਂਗੇ। ਸਵਾਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਗੱਲਾਂ ਕੀਤੀਆਂ ਕਿ ਕੈਪੈਸਿਟੀ ਦੇ ਵਿੱਚ ਕਿਵੇਂ ਆਏ, ਪਰ ਹੁਣ ਗੱਲ ਤਾਂ ਇਹ ਵੀ ਉੱਠਦੀ ਹੈ, ਸਵਾਲ ਤਾਂ ਇਹ ਵੀ ਵੱਡੇ ਪੱਧਰ ਤੇ ਹੁੰਦਾ ਹੈ ਕਿ ਪੰਥ ਦੇ ਅੱਗੇ ਤਾਂ ਇਹ ਕੁਝ ਨਹੀਂ ਨਾ, ਫਿਰ ਪੰਥ ਕਿਉਂ ਨਹੀਂ ਉੱਠ ਖੜਾ ਹੁੰਦਾ? ਇੱਕ ਵਾਰੀ ਇਹੋ ਜਿਹਾ ਹੰਬਲਾ ਕਿਉਂ ਨਹੀਂ ਮਾਰਿਆ ਜਾਂਦਾ ਵੀ ਇੱਕ ਵਾਰੀ ਇਹਨਾਂ ਦਾ ਖੁਰਾ ਖੋਜ ਮਿਟਾ ਦਿੱਤਾ ਜਾਵੇ, ਇਹਨਾਂ ਨੂੰ ਖਤਮ ਕਰਕੇ ਨਵੇਂ ਤੌਰ ਤੇ ਸਾਰੀ ਲੀਡਰਸ਼ਿਪ ਸਿਰਜੀ ਜਾਵੇ। ਲੀਡਰਸ਼ਿਪ ਵੀ ਕਿਉਂ, ਇੱਕ ਜਗ੍ਹਾ ਸੈਂਟਰਲਾਈਜ਼ ਕੁਝ ਵੀ ਨਹੀਂ ਹੋਣਾ ਚਾਹੀਦਾ। ਅਕਾਲ ਤਖਤ ਸਿਰਮੌਰ ਹੈ, ਅਕਾਲ ਤਖਤ ਤੇ ਹੀ ਸੈਂਟਰਲਾਈਜ਼ ਹੋਣਾ ਚਾਹੀਦਾ ਸਿੱਖ, ਤੇ ਇਹ ਜਿਹਾ ਕਿਉਂ ਨਹੀਂ ਹੋ ਸਕਦਾ? ਜਿਹੜਾ ਮੈਂ ਸਵਾਲ ਪਹਿਲਾਂ ਪੁੱਛਿਆ ਕਿ ਕਿਉਂ ਨਹੀਂ ਪੰਥ ਉੱਠਦਾ, ਕਿਉਂਕਿ ਪੰਥ ਤੋਂ ਉੱਤੇ ਤਾਂ ਕੁਝ ਵੀ ਨਹੀਂ, ਪਾਰਟੀ ਵੀ ਪੰਥ ਕਰਕੇ ਹੈ, ਤੇ ਇਸ ਤੇ ਜ਼ਰਾ ਕੀ ਕਹਿਣਾ? ਵੈਸੇ ਇਹ ਗੱਲ ਹੋਈ ਹੈ, ਪਰ ਫਿਰ ਵੀ ਆਪਾਂ ਇਹਨੂੰ ਖੋਲ ਕੇ ਕਰ ਲੈਂਦੇ ਆ ਥੋੜਾ। ਸੋ ਇੱਕ ਗੱਲ ਤਾਂ ਇਹ ਹੈ ਕਿ ਇਹ ਦੇਖੀਏ ਕਿ ਇਹਨਾਂ ਦੀ ਤਾਕਤ ਦੇ ਆਧਾਰ ਕਿਹੜੇ ਸੀਗੇ। ਇੱਕ ਤਾਂ ਇੰਡੀਅਨ ਸਟੇਟ ਦੀ ਬੈਕਿੰਗ ਇਹਨਾਂ ਦੀ ਤਾਕਤ ਦਾ ਆਧਾਰ ਸੀਗਾ, ਠੀਕ ਹੈ। ਦੂਸਰਾ, ਸਿੱਖ ਸੰਸਥਾਵਾਂ ਦੇ ਉੱਪਰ ਇਹਨਾਂ ਦਾ ਜਿਹੜਾ ਕਬਜ਼ਾ ਆ, ਜਿਹੜਾ ਇਹਨਾਂ ਦੇ ਆਪਣੇ ਕਰਕੇ ਨਹੀਂਗਾ, ਉਹ ਢਾਂਚੇ ਕਰਕੇ ਆ। ਜਿਸ ਢਾਂਚੇ ਦੇ ਵਿੱਚ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਰਾਹੀਂ, ਜਿਹੜੀ ਕਿ ਹੁਣ ਹੋਈ ਨੂੰ ਇੰਨਾ ਸਮਾਂ ਹੋ ਗਿਆ, ਉਸ ਢਾਂਚੇ ਕਰਕੇ ਇਹਨਾਂ ਦੀ ਤਾਕਤ ਸੀਗੀ। ਤੀਜੀ ਜਿਹੜੀ ਆ ਉਹ ਮਤਲਬ ਕਹਿ ਲਓ ਕਿ ਵੋਟਰਾਂ ਦਾ ਜਾਂ ਸਿੱਖਾਂ ਦਾ, ਪੰਜਾਬ ਦੇ ਲੋਕਾਂ ਦਾ ਸੀਗਾ ਕਿ ਇਲੈਕਸ਼ਨ ਜਿੱਤ ਜਾਂਦੇ ਸੀਗੇ। ਇੰਡੀਅਨ ਸਟੇਟ ਤਾਂ ਇਸ ਵੇਲੇ ਇਹਨਾਂ ਨੂੰ ਮਤਲਬ ਬਿਲਕੁਲ ਠਿੱਠ ਕਰਨ ਦੇ ਉੱਪਰ ਉਤਰੀ ਹੋਈ ਹੈ। ਸੋ ਉਹਨਾਂ ਨੇ ਆਪਣਾ ਹੱਥ ਜਿਹੜਾ ਆ ਉਹ 2014 ਤੋਂ ਬਾਅਦ ਪਿੱਛੇ ਖਿੱਚ ਲਿਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਜਿੰਨਾ ਤਾਮ-ਝਾਮ ਸੀਗਾ ਉਹਨੂੰ ਆਪਣੇ ਆਪ ਖੜੇ ਰੱਖਣ ਦੇ ਸਮਰੱਥ ਨਹੀਂ ਸੀਗੇ, ਡਿੱਗ ਰਹੇ ਆ। ਲੋਕਾਂ ਨੇ ਇਹਨਾਂ ਨੂੰ ਮੁਕੰਮਲ ਤੌਰ ਦੇ ਉੱਪਰ ਨਕਾਰ ਦਿੱਤਾ ਹੈ। ਇਸ ਗੱਲ ਤੋਂ ਆਪਾਂ ਕਹਿੰਦੇ ਨਾ ਵੀ ਹੋਇਆ ਕਿਉਂ ਨਹੀਂ, ਉਹ ਹੋਇਆ ਆ, ਸਿਰਫ ਆਪਾਂ ਨੂੰ ਦੇਖਣ ਦੀ ਜ਼ਰੂਰਤ ਆ। ਜਿੰਨੀ ਵੱਡੀ ਪੱਧਰ ਤੇ ਪਿਛਲੀਆਂ ਇਲੈਕਸ਼ਨਾਂ ਵਿਧਾਨ ਸਭਾ ਦੀਆਂ, ਇੱਕ ਪੋਲੀਟੀਕਲ ਪਾਰਟੀ ਦੀ ਕਿਵੇਂ ਜਜਮੈਂਟ ਹੁੰਦੀ, ਇਸੇ ਤੋਂ ਹੀ ਹੁੰਦੀ ਵੀ ਲਗਾਤਾਰ ਗਿਰਾਵਟ 'ਚ ਜਾ ਰਹੇ, ਢਾਂਚਾ ਖਿੱਲਰ ਗਿਆ, ਸਭ ਕੁਝ ਉਹ ਹੋ ਗਿਆ। ਜਿਹੜਾ ਇਹਨਾਂ ਦਾ ਥੋੜਾ ਬਹੁਤਾ ਪ੍ਰਭਾਵ ਬਚਿਆ ਹੋਇਆ ਆ, ਉਹ ਇੰਡੀਅਨ ਨਿਜ਼ਾਮ ਦੇ ਤਹਿਤ ਤਖਤਾਂ ਨੂੰ ਕੰਟਰੋਲ ਕਰਨ ਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਗੁਰਦੁਆਰਾ ਪ੍ਰਬੰਧਨ ਨੂੰ ਕੰਟਰੋਲ ਕਰਨ ਦਾ ਜਿਹੜਾ ਢਾਂਚਾ ਆ, ਉਹਦੇ ਵਿੱਚ ਇਹ ਅਜੇ ਤੱਕ ਕਿਉਂਕਿ ਬਚੇ ਹੋਏ ਨੇ, ਉਹਦੇ ਵਿੱਚ ਨੇ, ਉਸ ਕਰਕੇ ਇਹ ਉਹਨਾਂ ਚੀਜ਼ਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਦੇ ਵਿੱਚ ਹੈਗੇ ਆ। ਆਪਣੇ ਤੌਰ ਦੇ ਉੱਪਰ ਇਹਨਾਂ ਨੂੰ ਮੁਕੰਮਲ ਤੌਰ ਦੇ ਉੱਪਰ ਨਕਾਰਿਆ ਜਾ ਚੁੱਕਾ ਆ। ਸੋ ਇਹਦੇ ਵਿੱਚ ਹੁਣ ਵੱਡੀ ਗੱਲ ਸਿੱਖਾਂ ਦੇ ਵਾਸਤੇ ਕਰਨ ਵਾਲੀ ਇਹ ਹੈਗੀ ਆ, ਖਾਸ ਕਰਕੇ ਕਿ ਆਪਣੇ ਤਖਤ ਸਾਹਿਬ ਨੂੰ ਵੋਟ ਰਾਜਨੀਤੀ ਦੇ ਪ੍ਰਭਾਵ ਤੋਂ ਕਿੱਦਾਂ ਮੁਕਤ ਕਰਨਾ, ਗੁਰਦੁਆਰਾ ਪ੍ਰਬੰਧਨ ਨੂੰ ਕਿਵੇਂ ਮੁਕਤ ਕਰਨਾ, ਤੇ ਵੋਟ ਰਾਜਨੀਤੀ ਵਾਲੇ ਵੋਟ ਰਾਜਨੀਤੀ ਤੱਕ ਸੀਮਤ ਰਹਿਣ ਤੇ ਉਹ ਸਿੱਖਾਂ ਦੇ ਤੇ ਪੰਜਾਬ ਦੇ ਹਿੱਤਾਂ ਦੇ ਵਾਸਤੇ ਖੜਨ। ਉਹਦੇ ਵਾਸਤੇ ਲੀਹ ਕਿਹੜੀ ਹੋਣੀ ਆ, ਇਹਦੇ ਵਾਸਤੇ ਯਤਨ ਹੋਣੇ ਚਾਹੀਦੇ ਆ। ਇੱਕ ਮੈਂ ਆਖਰੀ ਗੱਲ ਇਹ ਵੀ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਹਿੱਸੇ ਨੇ ਜਿਹੜੇ ਬਾਦਲ ਦਾ ਬਦਲ ਬਣਨ ਦੀ ਕੋਸ਼ਿਸ਼ ਕਰ ਰਹੇ ਆ। ਅੱਜ ਜੇ ਇਸ ਤਰ੍ਹਾਂ ਦਾ ਸਮਾਂ ਆ, ਸੈਂਟਰ ਨੇ ਕਿਸੇ ਨੂੰ ਵੀ ਉਹਨਾਂ ਵਾਲੀ ਪੋਜੀਸ਼ਨ 'ਚ ਨਹੀਂ ਆਉਣ ਦੇਣਾ ਜਿੰਨੀ ਜ਼ਿਆਦਾ ਇੰਟਰਨੈਸ਼ਨਲ ਇਨਸਟੇਬਿਲਿਟੀ ਹੈਗੀ ਆ। ਸੈਂਟਰ ਨੇ ਆਪਣੇ ਅਨੁਸਾਰ ਚੱਲਣ ਵਾਲੇ ਬੰਦੇ ਵੀ ਜਿਹੜੇ ਆ, ਉਹਨਾਂ ਨੂੰ ਵੀ ਸਿੱਖਾਂ ਦੇ ਵਿੱਚ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ। ਸੋ ਦਿੱਲੀ ਦਰਬਾਰ ਦੇ ਵੱਲ ਟੇਕ ਰੱਖਣ ਦੀ ਬਜਾਏ ਆਪਣੇ ਪੰਥ ਦੇ ਅੰਦਰੂਨੀ ਹਿੱਸਿਆਂ ਦੇ ਨਾਲ ਗੱਲਬਾਤ ਕਰਕੇ ਇਹਦਾ ਇੱਕ ਸਾਂਝੇ ਤੌਰ ਦੇ ਉੱਪਰ ਹੱਲ ਕੱਢਣ ਵੱਲ ਨੂੰ ਤੁਰਨਾ ਚਾਹੀਦਾ ਹੈ। ਸੋ ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਗਾਜ਼ੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਪਰਮਜੀਤ ਸਿੰਘ ਗਾਜ਼ੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਮੌਜੂਦਾ ਸਥਿਤੀ ਜੋ ਸਿੱਖ ਪੰਥ ਦੇ ਸਾਹਮਣੇ ਹੈ, ਉਹ ਜੋ ਸਮੱਸਿਆਵਾਂ ਦਰਪੇਸ਼ ਨੇ, ਉਹਨਾਂ ਦੇ ਹੱਲਾਂ ਤੇ ਵੀ ਚਰਚਾ ਕੀਤੀ ਹੈ। ਸੋ ਗੱਲਬਾਤ ਤੁਸੀਂ ਸੁਣੀ ਹੈ, ਕਿਹੋ ਜਿਹੇ ਤੁਹਾਨੂੰ ਵਿਚਾਰ ਲੱਗੇ ਨੇ। ਆਪਣੇ ਵਿਚਾਰ ਰਾਏ ਟਿੱਪਣੀਆਂ ਸੱਭਿਅਕ ਭਾਸ਼ਾ ਦੇ ਜ਼ਰੀਏ ਸਾਡੇ ਤੱਕ ਜ਼ਰੂਰ ਪਹੁੰਚਾਉਣਾ, ਉਹਨਾਂ ਤੇ ਅੱਗੇ ਫੇਰ ਤੋਂ ਗੱਲਬਾਤ ਕਰ ਸਕਾਂਗੇ। ਸੋ ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ